ਪੰਜਾਬ ਦੀ ਜਿਹੜੀ ਕਬੱਡੀ ਆ ਤਾਂ ਇੱਥੋਂ ਕਬੱਡੀ ਨਾਲ ਬਹੁਤ ਫਰਕ ਆ। ਇੱਥੇ ਚਲੋ ਹੁੰਦੇ ਆਪਣੇ ਸਾਲ ਬਾਅਦ ਮੈਚ ਹੀ ਹੁੰਦੇ ਨਾ। ਪੰਜਾਬ ਚਲੋ ਚੱਲਦੇ ਰਹਿੰਦੇ ਮੈਚ ਸੀਜ਼ਨ ਵਾਂਗੂ, ਅਤੇ ਪੰਜਾਬ ਨਾਲ ਤਾਂ ਇੱਥੇ ਦੀ ਕਬੱਡੀ ਨਾਲ ਬਹੁਤ ਜ਼ਿਆਦਾ ਫਰਕ ਹੈ। ਆਸਟ੍ਰੇਲੀਆ ਵਿੱਚ ਕਬੱਡੀ ਜਿਹੜੀ ਆ ਹੁਣ ਜੋ ਹੋ ਰਿਹਾ, ਲੋਕਲ ਪਲੇਅਰਾਂ ਨੂੰ ਮੌਕਾ ਮਿਲਿਆ ਐਤਕੀ ਸਿੱਖ ਗੇਮਾਂ ਨੇ ਆਹ ਚੀਜ਼ ਬਹੁਤ ਵਧੀਆ ਕੀਤੀ ਆ। ਅੱਛਾ। ਪਰ ਜਦ 2014 ਤੋਂ ਲੈ ਕੇ 2024 ਤੱਕ ਵਿੱਚ ਕਰੋਨਾ ਪਾ ਕੇ ਇਹਨਾਂ ਨੇ ਬਸ ਇਹੀ ਕੰਮ ਰੱਖਿਆ ਵੀ ਬਾਹਰੋਂ ਪਲੇਅਰ ਸੱਦਣੇ ਆ ਤਕੜੇ ਜਿਹੜੇ ਆ। ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਮੈਂ ਦਲਜੀਤ ਸਿੰਘ ਇੱਕ ਵਾਰੀ ਫੇਰ ਹਾਜ਼ਰ ਹਾਂ। ਮੈਲਬੌਰਨ ਸਿੱਖ ਗੇਮਸ ਚੱਲ ਰਹੀਆਂ ਨੇ ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਦਰਸ਼ਕ ਪਹੁੰਚੇ ਹੋਏ ਆ, ਉੱਥੇ 10,000 ਤੋਂ ਉੱਪਰ ਜਿਹੜੇ ਐਥਲੀਟ ਆ ਅਤੇ ਖਿਡਾਰੀ ਆ ਉਹ ਵੀ ਪਹੁੰਚੇ ਹੋਏ ਆ। ਅਤੇ ਮੇਨ ਕ੍ਰੇਜ਼ ਰਹਿੰਦਾ ਆ ਹਮੇਸ਼ਾ ਦੀ ਤਰ੍ਹਾਂ ਕਬੱਡੀ ਦਾ। ਦਰਸ਼ਕਾਂ ਦੇ ਵਿੱਚ ਵੀ ਹੁੰਦਾ ਕਿ ਕਬੱਡੀ ਦੇ ਵਿੱਚ ਕੀ ਚੱਲ ਰਿਹਾ ਆ, ਅਤੇ ਬਹੁਤ ਸਾਰੇ ਦੋਸਤਾਂ ਨੇ ਇਹ ਫਰਮਾਇਸ਼ ਵੀ ਕੀਤੀ ਵੀ ਜਿਹੜੇ ਕਬੱਡੀ ਖਿਡਾਰੀ ਆ ਉਹਨਾਂ ਦੇ ਨਾਲ ਵੀ ਮੁਲਾਕਾਤਾਂ ਜਿਹੜੀਆਂ ਆ ਜ਼ਰੂਰ ਕਰਵਾਈਆਂ ਜਾਣ। ਅਤੇ ਇੰਡਸਟਰੀ ਵੀ ਨੇ ਉਪਰਾਲਾ ਕੀਤਾ ਕਿ ਜਿਹੜੇ ਸਾਡੇ ਬੜੇ ਪੋਪੂਲਰ ਖਿਡਾਰੀ ਆ ਉਹਨਾਂ ਦੇ ਤੁਹਾਨੂੰ ਰੂਬਰੂ ਕਰਵਾਇਆ ਜਾਵੇ। ਅਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਨਾਲ ਇੱਥੇ ਜਿਹੜੀਆਂ ਸਿੱਖ ਗੇਮਸ ਚੱਲ ਰਹੀਆਂ ਉੱਥੇ ਮਿਲੇ ਆ ਰਾਜੂ ਸ਼ਾਹਪੁਰੀ ਆ ਜੀ, ਕਾਫੀ ਮਕਬੂਲ ਹੈਗੇ ਨੇ ਖਿਡਾਰੀ, ਅਤੇ ਨਾਲ ਅਵਤਾਰ ਬਾਂਸਲ। ਅਤੇ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਬਹੁਤ-ਬਹੁਤ। ਸਤਿ ਸ਼੍ਰੀ ਅਕਾਲ ਜੀ। ਅਤੇ ਰਾਜੂ ਸ਼ਾਹਪੁਰੀਆ ਜੀ, ਕਿੱਦਾਂ ਆਸਟ੍ਰੇਲੀਆ ਦੇ ਵਿੱਚ ਤੁਸੀਂ ਹੁਣ ਖੇਡ ਰਹੇ ਹੋ ਅਤੇ ਕਿੱਦਾਂ ਦਾ ਰਿਹਾ? ਕਿਉਂਕਿ ਪੰਜਾਬ ਦੇ ਵਿੱਚ ਬਹੁਤ ਲੰਬਾ ਸਮਾਂ ਤੁਸੀਂ ਕਬੱਡੀ ਖੇਡੀ ਆ, ਕਿੰਨਾ ਕੁ ਫਰਕ ਲੱਗਦਾ ਉੱਥੇ ਦੀ ਕਬੱਡੀ ਦਾ ਅਤੇ ਇੱਥੇ ਦੀ ਦਾ? ਪੰਜਾਬ ਦੀ ਜਿਹੜੀ ਕਬੱਡੀ ਆ ਤਾਂ ਇੱਥੋਂ ਕਬੱਡੀ ਨਾਲ ਬਹੁਤ ਫਰਕ ਆ। ਇੱਥੇ ਚਲੋ ਹੁੰਦੇ ਆਪਣੇ ਸਾਲ ਬਾਅਦ ਮੈਚ ਹੀ ਹੁੰਦੇ ਨਾ। ਪੰਜਾਬ ਚਲੋ ਚੱਲਦੇ ਰਹਿੰਦੇ ਮੈਚ ਸੀਜ਼ਨ ਵਾਂਗੂ, ਅਤੇ ਪੰਜਾਬ ਨਾਲ ਤਾਂ ਇੱਥੇ ਦੀ ਕਬੱਡੀ ਨਾਲ ਬਹੁਤ ਜ਼ਿਆਦਾ ਫਰਕ ਆ। ਅੱਛਾ। ਹਾਂ, ਪੰਜਾਬ ਦੀ ਕਬੱਡੀ ਮਾੜੀ ਕੁ ਹਾਰਡ ਆ ਅਤੇ ਇੱਥੋਂ ਦੀ ਕਬੱਡੀ ਮਾੜੀ ਕੁ ਈਜ਼ੀ ਹੈ ਨਾ। ਹਾਂ, ਹਫ਼ਤੇ ਬਾਅਦ ਮੈਚ ਹੁੰਦੇ ਆ, ਹਫ਼ਤੇ ਬਾਅਦ ਜ਼ੋਰ ਵੱਜਦਾ। ਪੰਜਾਬ ਰੋਜ਼ ਜ਼ੋਰ ਮਾਰਨਾ। ਇੱਕ ਇੱਦਾਂ ਵੀ ਕਿ ਜਿੱਦਾਂ ਬਹੁਤ ਜ਼ਿਆਦਾ ਇੱਥੇ ਦੀ ਲਾਈਫ ਜਿਹੜੀ ਆ ਮਟੀਰੀਅਲਿਸਟਿਕ ਰੱਖ ਲਓ ਕਿ ਅਸੀਂ ਪੈਸੇ ਵੀ ਕਮਾਉਣੇ ਆ ਜਾਂ ਘਰ ਦੇ ਖਰਚੇ ਵੀ ਚਲਾਉਣੇ ਆ, ਅਤੇ ਫਿਰ ਟਾਈਮ ਨਿਕਲ ਜਾਂਦਾ ਕਿਉਂਕਿ ਇਹਦੇ ਲਈ ਪ੍ਰੈਕਟਿਸ ਤਾਂ ਵੀ ਲਗਾਤਾਰ ਕਰਨੀ ਪੈਂਦੀ ਹੋਣੀ ਇੱਥੇ। ਹਾਂਜੀ, ਟਾਈਮ ਤੋਂ ਕੱਢਣਾ ਹੀ ਪੈਂਦਾ ਜੀ। ਜਦੋਂ ਹੁਣ ਆਪਾਂ ਖੇਡਣਾ ਵਾ, ਹਾਂ, ਕਬੱਡੀ ਦੇ ਨਾਲ ਜੁੜ ਕੇ ਰਹਿਣਾ ਵਾ, ਅਤੇ ਕੰਮ ਵੀ ਕਰੀਦਾ ਨਾਲ, ਆਪਣਾ ਟਾਈਮ ਵੀ ਕੱਢੀਦਾ, ਘੰਟਾ 2 ਘੰਟੇ ਬਾਅਦ 'ਚ ਪ੍ਰੈਕਟਿਸ ਕਰਕੇ ਆਪਦਾ ਖੁਰਾਕ ਪਾਣੀ ਖਾ ਕੇ ਚਲੋ ਵਧੀਆ ਚੱਲੀ ਜਾਂਦਾ। ਠੀਕ ਹੈ। ਅਤੇ ਨਾਲ ਅਵਤਾਰ ਬਾਂਸਲ ਵੀ ਆ। ਅਵਤਾਰ ਬਾਂਸਲ, ਕਾਫੀ ਤੁਸੀਂ ਲੰਬਾ ਸਮਾਂ ਹੋ ਗਿਆ ਆਸਟ੍ਰੇਲੀਆ ਵੱਲੋਂ ਜਿਹੜਾ ਵਿਸ਼ਵ ਕੱਪ ਇੱਕ ਕਰਵਾਇਆ ਜਾਂਦਾ ਸੀ ਪੰਜਾਬ ਦੇ ਵਿੱਚ, ਆਸਟ੍ਰੇਲੀਆ ਨੂੰ ਰੈਪਰੈਜ਼ੈਂਟ ਵੀ ਕੀਤਾ ਤੁਸੀਂ, ਅਤੇ ਕਿੱਦਾਂ ਦਾ ਰਿਹਾ ਹੁਣ ਤੱਕ ਦਾ ਸਫ਼ਰ? ਕਾਫੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਵੀ ਕਬੱਡੀ ਖੇਡਦਿਆਂ ਨੂੰ। ਹਾਂਜੀ ਭਾਜੀ, 2008 ਵਿੱਚ ਸ਼ੁਰੂ ਕੀਤੇ ਸੀ ਆਪਾਂ ਅੰਡਰ 19, ਯਾਨੀ ਕਿ 17-18 ਸਾਲ ਹੋ ਗਏ ਆ ਔਨ ਆਫ ਖੇਡਦਿਆਂ ਨੂੰ। 17-18 ਸਾਲ ਹੋ ਗਏ, ਲੱਗਦਾ ਜੇ ਜੰਗ ਆ ਪੂਰਾ। ਹਾਂਜੀ, ਇੰਨੇ ਕੁ ਤਾਂ ਹੋ ਗਏ ਆ। ਅੱਛਾ। ਹਾਂਜੀ, ਠੀਕ ਆ। ਅਤੇ ਉਦੋਂ ਜਿੱਦਾਂ ਕਬੱਡੀ ਕੱਪ ਬੜਾ ਇੱਕ ਗਿਆ ਸੀ, ਬਹੁਤ ਗ੍ਰਾਫ ਉੱਪਰ ਸੀ। ਹੁਣ ਕੀ ਸੋਚਦੇ ਹੋ ਤੁਸੀਂ, ਕਿਉਂਕਿ ਬੌਰਨ ਵੀ ਤੁਸੀਂ ਆਸਟ੍ਰੇਲੀਆ ਦੇ ਹੋ, ਅਤੇ ਕਿੱਦਾਂ ਲੱਗਦਾ ਆ ਵੀ ਕਬੱਡੀ ਦਾ ਮਿਆਰ ਕਿੱਦਾਂ ਦਾ ਆ? ਭਾਜੀ ਆਸਟ੍ਰੇਲੀਆ ਵਿੱਚ ਕਬੱਡੀ ਜਿਹੜੀ ਆ
ਹੁਣ ਜੋ ਹੋ ਰਿਹਾ ਲੋਕਲ ਪਲੇਅਰਾਂ ਨੂੰ ਮੌਕਾ ਮਿਲਿਆ ਐਤਕੀ ਸਿੱਖ ਗੇਮਾਂ ਨੇ ਆਹ ਚੀਜ਼ ਬਹੁਤ ਵਧੀਆ ਕੀਤੀ ਆ। ਪਰ ਜਦ 2014 ਤੋਂ ਲੈ ਕੇ 2024 ਤੱਕ ਵਿੱਚ ਕਰੋਨਾ ਪਾ ਕੇ ਇਹਨਾਂ ਨੇ ਬਸ ਇਹੀ ਕੰਮ ਰੱਖਿਆ ਵੀ ਬਾਹਰੋਂ ਪਲੇਅਰ ਹਨਾ। ਹੁਣ ਮੜ ਜਾ ਇਹਨਾਂ ਨੇ ਕੀਤਾ ਕੰਮ ਵਧੀਆ ਵੀ ਅੰਡਰ 19 ਅੰਡਰ 17 ਅੰਡਰ 15 ਪਲੇਅਰ ਰੱਖੇ ਆ ਵੀ ਸਾਡੇ ਵਰਗੇ ਜਿਹੜੇ ਇੱਧਰ ਲਬੋਨ ਮੁੰਡੇ ਉਹਨਾਂ ਨੂੰ ਮੌਕਾ ਮਿਲੇ। ਹਾਂ, ਇਹ ਵੈਸੇ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਕਿ ਹੁਣ ਮੁਕਾਬਲਾ ਨਹੀਂ, ਜਿੱਦਾਂ ਹੁਣ ਰਾਜੂ ਉਹਨਾਂ ਨੇ ਦੱਸਿਆ ਵੀ ਉੱਥੇ ਤਾਂ ਲਗਾਤਾਰ ਮੈਚ ਆ, ਲਗਾਤਾਰ ਜਿਹੜੀ ਤੁਸੀਂ ਪ੍ਰੈਕਟਿਸ ਕਰਦੇ ਆ। ਹੁਣ ਤੁਸੀਂ ਜਿਹੜਾ ਇੱਥੇ ਸ਼ੌਂਕ ਲਈ ਖੇਡ ਰਹੇ ਆ, ਪ੍ਰੋਫੈਸ਼ਨ ਜਿਹੜਾ ਹੈ ਨਹੀਂ, ਤੇ ਇਹ ਹਾਂ, ਤੇ ਹੁਣ ਅੱਗੇ ਅੱਗੇ ਕੀ ਪਲਾਨ ਆ? ਭਾਈ ਅੱਗੇ ਪਲਾਨ ਇਹੀ ਆ ਵੀ ਜਿੰਨਾ ਹੁਣ 1-2 ਸਾਲ ਹੋਰ ਖੇਡ ਲਈਏ ਬਸ, ਸਾਨੂੰ ਇੱਦਾਂ ਮੌਕਾ ਮਿਲੀ ਜਾਵੇ ਲੋਕਲ ਪਲੇਅਰਾਂ ਨੂੰ। ਤੇ ਆਪਣੇ 9ਵੇਂ-10ਵੇਂ ਮਹੀਨੇ ਆਪਣੀ ਜਿਹੜੀ ਤੀਜੀ ਫੈਡਰੇਸ਼ਨ ਆ ਉਹਨਾਂ ਦੇ ਮੈਚ ਹੁੰਦੇ ਆ, ਉਹ ਲੋਕਲ ਪਲੇਅਰ ਨੂੰ ਮੌਕਾ ਦਿੰਦੇ ਆ। ਤਾਂ ਐਤਕੀ ਸਾਡਾ ਇਹੀ ਪ੍ਰਬੰਧ ਹੈ ਵੀ ਆਪਾਂ ਉੱਥੇ ਟੀਮ ਐਂਟਰ ਕਰਨੀ ਆ ਤੇ ਪਲੇਅਰ ਆਪਾਂ ਚੁਣੇ ਹੋਏ ਇੰਡੀਆ ਤੋਂ 2 ਪਲੇਅਰ ਆਪਾਂ ਛੱਡ ਸਕਦੇ ਆ ਤੇ ਬਾਕੀ ਆ ਰਾਜੂ ਵੀ ਹੈਗਾ, ਮੈਂ ਵੀ ਖੇਡੂੰਗਾ ਤੇ 2 ਹੋਰ ਪਲੇਅਰ ਹੈਗੇ ਆਪਣੇ ਲੋਕਲ। ਤੇ ਰਾਜੂ ਜਦੋਂ ਖੇਡਣ ਲੱਗਦੇ ਹੋ, ਕਿਉਂਕਿ ਛੋਟੇ ਬੱਚੇ ਜਿਹੜੇ ਆ ਤੁਹਾਨੂੰ ਦੇਖਦੇ ਆ, ਜਿੱਦਾਂ ਹੁਣ ਅਵਤਾਰ ਨੇ ਵੀ ਕਬੱਡੀ ਸ਼ੁਰੂ ਕੀਤੀ ਆ, ਇਹਨੇ ਵੀ ਕੋਈ ਦੇਖਿਆ ਹੋਣਾ, ਉਹਦੇ ਵੱਲੋਂ ਇੱਥੇ ਦੇ ਜਿਹੜੇ ਖਾਸ ਤੌਰ ਤੇ ਬੌਰਨ ਜਿਹੜੇ ਬੱਚੇ ਆ, ਕੀ ਸਲਾਹ ਦੇਣੀ ਚਾਹੋਗੇ ਵੀ ਜਿਹੜੇ ਬੱਚੇ ਆ ਜਿਹੜੇ ਇੱਧਰ ਨੂੰ ਆਉਣਾ ਚਾਹੁੰਦੇ ਆ, ਉਹਨਾਂ ਨੂੰ ਪ੍ਰੋਪਰ ਗਾਈਡਲਾਈਨਸ ਜਿਹੜੀਆਂ ਨਹੀਂ ਮਿਲਦੀਆਂ ਕਈ ਵਾਰੀ, ਤੇ ਕਿੱਦਾਂ ਉਹ ਆਪਣਾ ਇੰਟਰਸਟ ਇਹਦੇ ਵਿੱਚ ਕਬੱਡੀ 'ਚ ਵਧਾ ਸਕਦੇ ਆ ਜਾਂ ਕਿੱਦਾਂ ਦੀ ਐਕਸਰਸਾਈਜ਼ ਕਰ ਸਕਦੇ ਆ? ਕਬੱਡੀ ਤੋਂ ਬਿਨਾਂ ਜੀ ਇਹ ਜਿੱਦਾਂ ਪ੍ਰੈਕਟਿਸ ਜਿੱਦਾਂ ਕੋਈ ਚਾਹੀਦਾ ਕੋਈ ਪਲੇਅਰ ਹੀ ਹੈ ਨਾ, ਜਿੱਦਾਂ ਜਿਹੜੇ ਏਰੀਆ 'ਚ ਰਹਿੰਦੇ ਹਾਂ ਵੀ ਉੱਥੇ ਕਰਕੇ ਸਾਰੇ ਇਕੱਠੇ ਜਿੱਦਾਂ ਹੋ ਕੇ ਉੱਥੇ ਪ੍ਰੈਕਟਿਸ ਕੀਤੀ ਜਾਵੇ, ਇਹਨਾਂ ਨੂੰ ਕਰਾਈ ਜਾਵੇ। ਲੋਕਲ ਪਲੇਅਰਾਂ ਨੂੰ ਬਹੁਤ ਵਧੀਆ ਹਾਂ ਖੇਡ ਸਕਦੇ ਆ, ਉੱਤਲੇ ਲੈਵਲ 'ਤੇ ਵੀ ਖੇਡ ਸਕਦੇ ਆ। ਅਤੇ ਜਿਹੜਾ ਪ੍ਰੈਕਟਿਸ ਆ ਜਿਹੜੇ ਪਲੇਅਰਾਂ ਦੀ ਨਹੀਂ ਹੁੰਦੀ ਉਹਦਾ ਕਰਕੇ ਨਹੀਂ ਲੋਕਲ ਪਲੇਅਰ ਬਾਹਲੇ ਨਹੀਂ ਉੱਠ ਰਹੇ, ਅਤੇ ਪ੍ਰੈਕਟਿਸ ਦੀ ਲੋੜ ਆ, ਅਤੇ ਪ੍ਰੈਕਟਿਸ ਕਰਨ ਅਤੇ ਵਧੀਆ ਖਾਣ ਪੀਣ ਅਤੇ ਵਧੀਆ ਖੇਡ ਸਕਦੇ ਆ। ਜੀ, ਅਤੇ ਤੁਸੀਂ ਅਵਤਾਰ ਸਿੰਘ ਜੀ ਕੋਈ ਸੁਨੇਹਾ ਦੇਣਾ ਹੋਵੇ? ਬਸ ਇਹੀ ਹੈ ਭਾਈ, ਜਿੱਦਾਂ ਹੁਣ ਐਤਕੀ ਸਿੱਖ ਗੇਮਾਂ ਕਮੇਟੀ ਨੇ ਆਹ ਉਪਰਾਲਾ ਕੀਤਾ ਆ ਲੋਕਲ ਪਲੇਅਰਾਂ ਦਾ, ਇਹੀ ਚੱਲਦਾ ਰਹੇ ਭਾਈ ਤਾਂ ਵਧੀਆ। ਹਾਂਜੀ ਤੇ ਦੋਸਤੋ ਇਹ ਵਧੀਆ ਇੱਕ ਗੱਲਬਾਤ ਸੀ ਤੇ ਆਸ ਕਰਦੇ ਆ ਤੁਸੀਂ ਵੀ ਇਹਨੂੰ ਲਾਈਕ ਕੀਤਾ ਹੋਣਾ ਆ। ਤੇ ਇਹ ਇੱਕ ਮੁੱਦਾ ਆ ਇਹ ਵੀ ਕਿ ਜਿਹੜੇ ਲੋਕਲ ਪਲੇਅਰ ਆ ਸਾਡੇ ਜਿਹੜੇ ਬੱਚੇ ਆ ਇੱਥੇ ਦੇ ਜੰਮ ਭੱਲੇ ਆ, ਉਹਨਾਂ ਨੂੰ ਮੌਕਾ ਜੇ ਮਿਲੇ ਤੇ ਉਹ ਵੀ ਬਹੁਤ ਕਬੱਡੀ ਨੂੰ ਅੱਗੇ ਲੈ ਕੇ ਜਾ ਸਕਦੇ ਆ। ਤੇ ਤੁਹਾਡਾ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਤੇ ਆਸ ਕਰਦੇ ਆ ਕਿ ਸਾਡੇ ਜਿਹੜੇ ਦਰਸ਼ਕ ਆ ਉਹ ਵੀ ਤੁਹਾਡੇ ਨਾਲ ਸਾਂਝ ਬਣਾਉਣਗੇ। ਤੇ ਤੁਸੀਂ ਦੋਸਤੋ ਇਹਨਾਂ ਦੀ ਕਬੱਡੀ ਜਿਹੜੀ ਆ ਦੇਖ ਸਕਦੇ ਹੋ, ਅੱਜ ਵੀ ਇਹਨਾਂ ਦੇ ਮੈਚ ਹੈਗੇ, ਕੱਲ੍ਹ ਨੂੰ ਵੀ ਮੈਚ ਹੈਗੇ ਆ, ਤੇ ਕਾਫੀ ਉਤਸ਼ਾਹ ਆ ਲੋਕਾਂ ਦੇ ਵਿੱਚ ਵੀ ਕਬੱਡੀ ਦੇ ਮੈਚ ਦੇਖਣ ਦੇ ਲਈ। ਇੰਡੋ ਟੀਵੀ ਦੇ ਨਾਲ ਜੁੜੇ ਰਹੋ ਇਸੇ ਤਰ੍ਹਾਂ। ਸਤਿ ਸ਼੍ਰੀ ਅਕਾਲ।